ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਤੁਸੀਂ ਇਸ ਸਮੇਂ ਪ੍ਰੋਗਰਾਮ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਐਂਡ ਟਰੱਕ ਵਾਸ਼ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਆਇਲ ਚੇਂਜ ਤੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਚ ਨਿੰਮਾ ਸਹੂਲਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਡੇ ਸਪਾਂਸਰਸ ਦਾ। ਤੇ ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲਾਂ ਤਾਂ ਇਸ ਖਬਰ ਤੇ ਪਾਇਓ ਚਾਨਣਾ ਕਿ SGPC ਦੇ ਖਜ਼ਾਨਚੀ ਨੇ ਕਹਿੰਦੇ ਨੇ ਕਿ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਹੀ ਹੈ ਜਾਂ ਫਿਰ ਕੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੀ? ਪਾਇਓ ਚਾਨਣਾ। ਦੇਖੋ, ਇਹ ਦੁਪਹਿਰ ਤੱਕ ਤੇ ਖੁਦਕੁਸ਼ੀ ਸੀਗੀ। ਮੀਡੀਆ ਤੁਹਾਨੂੰ ਪਤਾ, ਵੈਸੇ ਤੇ ਦੇਖੋ, ਜੇ ਕੋਈ SGPC ਦਾ ਐਡਾ ਵੱਡਾ ਅਹੁਦੇਦਾਰ ਭੇਤ ਭਰੀ ਹਾਲਤ ਦੇ ਵਿੱਚ ਗੁੰਮ ਹੋ ਜਾਂਦਾ ਹੈ ਜਾਂ ਕਹਿ ਲਓ ਖਤਮ ਹੋ ਜਾਂਦਾ ਹੈ ਤਾਂ ਸਵਾਲ ਬੜੇ ਹੋਣਗੇ, ਕਿਉਂਕਿ ਖਜ਼ਾਨਚੀ ਬਹੁਤ ਵੱਡੀ ਇੱਕ ਪਦਵੀ ਹੈ ਨਾ। ਇੱਥੇ ਤੇ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਬਈ ਖਜ਼ਾਨਚੀ ਤੇ ਜਿਹੜਾ ਪਿੰਡ ਦਾ ਖੇਡ ਕਲੱਬ ਹੁੰਦਾ ਉਹਦਾ ਹੀ ਨਹੀਂ ਮਾਣ ਹੁੰਦਾ। ਖਜ਼ਾਨਚੀ ਬੈਂਕ ਦਾ ਤੁਸੀਂ ਦੇਖੋ ਨਾ, ਸਭ ਤੋਂ ਮਹੱਤਵਪੂਰਨ ਜਿਹੜਾ ਅਹੁਦਾ ਜੇ ਦੇਖੀਏ ਤਾਂ ਬੈਂਕ ਮੈਨੇਜਰ ਤੋਂ ਬਾਅਦ ਜੇ ਹੈ ਕੋਈ ਜ਼ਿੰਮੇਵਾਰੀ ਵਾਲਾ ਤਾਂ ਉਹ ਖਜ਼ਾਨਚੀ ਦਾ ਹੈ। ਤਾਂ ਇਸ ਕਰਕੇ ਇਹ ਜਿਹੜੇ ਖਜ਼ਾਨਚੀ ਸੀਗੇ ਸਰਦਾਰ ਤਰਸੇਮ ਸਿੰਘ ਜੀ, ਇਹਨਾਂ ਬਾਰੇ ਖਬਰ ਆਉਂਦੀ ਆ ਕਿ ਇਹ ਨਹਿਰ ਦੇ ਵਿੱਚ ਛਾਲ ਮਾਰ ਗਏ ਨੇ। ਨਾਲ ਮੀਡੀਆ ਚਲਾ ਦਿੰਦਾ ਹੈ ਖਬਰ ਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ। ਹੁਣ ਦੱਸੋ, ਇੱਕ ਹੋਵੇ ਖਜ਼ਾਨਚੀ ਤੇ ਇੱਕ ਮੀਡੀਆ ਇਹ ਚਲਾ ਦੇਵੇ ਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਸਨ, ਤੇ ਇਹਦਾ ਮਤਲਬ ਇਹ ਹੈ ਕਿ ਕੋਈ ਪਰੇਸ਼ਾਨੀ ਹੋ ਸਕਦੀ ਹੈ। ਜਦੋਂ ਰੁਪਏ ਧੇਲੇ ਵਾਲੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਸੀਗੇ ਤੇ 36 ਪ੍ਰਕਾਰ ਦੇ ਸ਼ੱਕ ਤੇ ਫਿਰ ਉਪਜਣਗੇ ਨਾ। ਤਾਂ ਇਸ ਕਰਕੇ ਇੱਕ ਨਾਲ ਕਹਿ ਲਓ ਕਿ ਥਿਊਰੀਕਲ ਖਬਰ ਚੱਲ ਪਈ ਕਿ ਬਈ ਹੋ ਸਕਦਾ ਹੈ ਕੋਈ ਮਾਨਸਿਕ ਦਬਾਅ ਇਸ ਕਰਕੇ ਹੋਵੇ, ਕੋਈ ਵਿੱਤੀ ਗੜਬੜੀ ਹੋਵੇ, ਕੋਈ ਲੈਣਾ ਹੋਵੇ, ਕੋਈ ਦੇਣਾ ਹੋਵੇ। ਪਰ ਇੱਕ ਚੀਜ਼ ਜਿਹੜੀ ਸੀ ਉਹ ਸਾਫ਼ ਸੀ ਕਿ ਸੁਸਾਈਡ ਨੋਟ ਨਹੀਂ ਮਿਲ ਰਿਹਾ। ਹੁਣ ਜੇ ਕਿਸੇ ਨੇ ਨਹਿਰ 'ਚ ਛਾਲ ਮਾਰੀ ਹੋਵੇ, ਜ਼ਿੰਮੇਵਾਰ ਵਿਅਕਤੀ ਹੋਵੇ, ਪੜ੍ਹਿਆ ਲਿਖਿਆ ਹੋਵੇ, ਮਾਫ ਕਰਨਾ, ਤਾਂ ਉਹ ਸੁਸਾਈਡ ਨੋਟ ਤੇ ਦੱਸੇਗਾ ਨਾ ਵੀ ਐਸ ਕਰਕੇ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ। ਜ਼ਰਾ ਜੀ ਗੱਲ ਹੈ ਨਾ, ਜੇ ਕੋਈ ਪੜ੍ਹਿਆ ਲਿਖਿਆ ਜ਼ਿੰਮੇਵਾਰ ਵਿਅਕਤੀ, ਜੇ ਉਹ ਮਾਨਸਿਕ ਤੌਰ ਤੇ ਕਿਸੇ ਦੇ ਹੱਥੋਂ ਪਰੇਸ਼ਾਨ ਹੈ। ਪਰ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਸੁਸਾਈਡ ਨੋਟ ਦਾ ਨਾ ਹੋਣਾ ਇੱਕ ਦੂਜੇ ਸ਼ੱਕ ਨੂੰ ਜਨਮ ਦਿੰਦਾ ਸੀ। ਦੂਜਾ ਸ਼ੱਕ ਕਿ ਕੀ ਸੁਸਾਈਡ ਨੋਟ ਜਿਹੜਾ ਕੋਈ ਸਾਈਟ ਤੇ ਕਈ ਵਾਰ ਤੁਹਾਨੂੰ ਪਤਾ ਕਿਸੇ ਨੂੰ ਮੈਸੇਜ ਕਰ ਦਿੱਤਾ ਜਾਂਦਾ, ਉਹ ਮੈਸੇਜ ਜਿਹੜਾ ਸੀਨ ਕਈ ਵਾਰ 1 ਦਿਨ ਬਾਅਦ 2 ਦਿਨ ਬਾਅਦ ਹੁੰਦਾ ਕਿ ਕੋਈ ਐਸਾ ਤਾਂ ਨਹੀਂ ਹੈ ਸੁਸਾਈਡ ਜਿਹੜਾ ਮੈਸੇਜ ਦੇ ਰਾਹੀਂ ਜਾਂ ਈਮੇਲ ਦੇ ਰਾਹੀਂ ਕਿਤੇ ਸਾਈਡ ਤੇ ਪਿਆ ਹੋਵੇ। ਪਰ ਇਸ ਸ਼ੱਕ ਚੋਂ ਵੀ ਇੱਕ ਸ਼ੱਕ ਹੈ ਕਿ ਮੂੰਹ ਨੇਰੇ ਇਹ ਸੈਰ ਕਰਨ ਜਾਂਦੇ ਸਨ, ਰੂਟੀਨ। ਹੁਣ ਕੋਈ ਵੀ ਗੁਰਸਿੱਖ ਵਿਅਕਤੀ ਆ, ਉਹ ਤੜਕੇ ਜਾਗਦਾ ਹੈ, ਆਪਦਾ ਅੰਮ੍ਰਿਤ ਵੇਲਾ ਸੰਭਾਲਦਾ ਹੈ, ਇਸ਼ਨਾਨ ਪਾਣੀ ਕੀਤਾ, ਰੱਬ ਕੀਤਾ। ਇਸ ਤੋਂ ਇਲਾਵਾ ਇਹਨਾਂ ਦੀ ਫਿਰ ਤੁਹਾਨੂੰ ਪਤਾ ਸਵੇਰ ਜਿਹੜੀ ਆ ਉਹ ਸਰੀਰਕ ਪੱਖੋਂ ਵੀ ਠੀਕ ਹੁੰਦੀ ਹੈ, ਮਾਨਸਿਕ ਤੌਰ ਤੇ ਵੀ ਠੀਕ ਹੁੰਦੀ ਹੈ। ਤਾਂ ਇਹ ਆ ਕਿ ਉਹ ਜਿਹੜਾ ਬਾਹਰੀ ਇਲਾਕਾ ਹੈ ਨਹਿਰ ਵਾਲਾ, ਜਿਹੜਾ ਅੰਮ੍ਰਿਤਸਰ ਦਾ ਜੇ ਆਪਾਂ ਵੇਖੀਏ ਤਾਂ ਬਈ ਉਹ ਨਹਿਰ ਜਿਹੜੀ ਇਸ ਤਰ੍ਹਾਂ ਦੀ ਆ ਕਿ ਉੱਥੇ ਕਈ ਵਾਰ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਚੁੱਕੀ ਆ। ਜਿਨ੍ਹਾਂ ਨੇ ਉਹ ਨਹਿਰ ਵੇਖੀ ਆ ਅੰਮ੍ਰਿਤਸਰ ਤੋਂ ਉਰਲੇ ਪਾਸੇ, ਸ਼ਾਇਦ ਉਹਨੂੰ ਅਪਰ ਦੁਆਬ ਕਹਿੰਦੇ ਆ, ਮੈਨੂੰ ਇਹ ਯਾਦ ਨਹੀਂ ਉਸ ਨਹਿਰ ਦਾ ਪੂਰਾ ਨਾਮ ਕੀ ਆ, ਤੁਸੀਂ ਮਾੜਾ ਜਿਹਾ ਸਰਚ ਕਰ ਲੈਣਾ। ਬਿਲਕੁਲ ਅੰਮ੍ਰਿਤਸਰ ਦੇ ਬਾਹਰਲੇ ਹਿੱਸੇ ਚੋਂ ਵਹਿੰਦੀ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਵੀ ਇੱਕ ਸ਼ੱਕ ਸੀ ਕਿ ਕਿਤੇ ਮੂੰਹ ਨੇਰੇ, ਕਿਉਂਕਿ ਤੁਹਾਨੂੰ ਪਤਾ ਹੁਣ ਬੇਸ਼ੱਕ ਗਰਮੀਆਂ
ਪਰ 4 ਸਵਾ 4 ਜਦੋਂ ਦਾ ਟਾਈਮ ਦੱਸਿਆ ਗਿਆ, ਜਦੋਂ ਦਾ ਵਕਵਾ ਦੱਸਿਆ ਗਿਆ, ਉਸ ਵੇਲੇ 4 4:30 ਅਜੇ ਹਨੇਰਾ ਹੁੰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਸੂਰਜ ਤੁਹਾਨੂੰ ਪਤਾ 5 ਸਵਾ 5 ਚਮਕਣਾ ਸਟਾਰਟ ਕਰਦਾ ਹੈਗਾ, ਦਿਨ ਦਾ ਚੜਾਅ ਹੋ ਜਾਂਦਾ। ਪਰ ਹਾਲੇ ਵੀ ਦਿਨ ਦਾ ਚੜਾਅ ਜਿਹੜਾ ਹੈ ਉਹ ਲਗਭਗ 5:45 ਹੁੰਦਾ, ਨਹੀਂ ਤਾਂ ਉਸ ਤੋਂ ਪਹਿਲਾਂ ਰੌਲਾ ਗੌਲਾ ਜਿਹਾ ਹੁੰਦਾ। ਸੋ ਇਸ ਵਾਸਤੇ ਇਸ ਗੱਲ ਦੀ ਸੰਭਾਵਨਾ ਸੀ। ਹੁਣ ਇਹ ਖਬਰ ਜਿਹੜੀ ਬਦਲ ਗਈ ਆ, ਉਹੀ ਮੀਡੀਆ ਜਿਹੜਾ ਸਵੇਰੇ ਸੁਸਾਈਡ ਦੱਸ ਰਿਹਾ ਸੀ, ਉਹ ਦੱਸ ਰਿਹਾ ਕਿ ਪੈਰ ਤਿਲਕਣ ਕਰਕੇ ਇਹ ਨਹਿਰ ਚ ਡਿੱਗੇ ਨੇ। ਯਾਨੀ ਸਵੇਰ ਤੋਂ ਚੱਲੀ ਖਬਰ ਸ਼ਾਮ ਨੂੰ ਆਪਣਾ ਰੰਗ ਬਦਲ ਲੈਂਦੀ ਹੈ, ਤੇ ਇਹ ਹੁਣ ਖਬਰਾਂ ਦੇ ਵਿੱਚ ਜੋ ਛਪ ਰਿਹਾ ਸੀ ਕਿ ਖੁਦਕੁਸ਼ੀ ਕੀਤੀ ਉਹਨਾਂ ਨੇ, ਤਾਂ ਉਹ ਮਜ਼ਮੂਨ ਬਦਲ ਕੇ ਹੋ ਗਿਆ ਕਿ ਇਹ ਪੈਰ ਤਿਲਕਣ ਕਰਕੇ ਡਿੱਗੇ ਹੋ ਸਕਦੇ। ਲਿਹਾਜ਼ਾ ਦੇਖੋ ਹੁਣ ਗੋਤਾਖੋਰ ਮੰਗਵਾ ਲਏ ਸੀਗੇ, SGPC ਵਾਲੇ ਵੀ ਮੌਕੇ ਤੇ ਪਹੁੰਚੇ ਹੋਏ ਨੇ, ਡੈਡ ਬੋਡੀ ਮਿਲੇਗੀ ਫਿਰ ਪਤਾ ਲੱਗੇਗਾ। ਆਪਾਂ ਐਵੇਂ ਕਹੀ ਜਾਈਏ, ਮੇਰਾ ਤਾਂ ਮੰਨਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਨੂੰ ਕਨਫਰਮ ਕਰਨਾ ਚਾਹੀਦਾ ਹੈ ਨਾ। ਕਿਸੇ ਨੇ ਕੋਈ ਸੱਟ ਮਾਰ ਕੇ ਤਾਂ ਨਹੀਂ ਸੁੱਟ ਦਿੱਤਾ, ਤਾਂ ਤਿਲਕਣ ਦੇ ਨਿਸ਼ਾਨ ਤੇ ਫਿਰ ਵੀ ਆ ਜਾਂਦੇ ਨੇ ਜਦੋਂ ਕਿਸੇ ਦੀ ਡੈਡ ਬੋਡੀ ਨੂੰ ਰੇੜੋਗੇ। ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਹਾਲੇ ਸਾਨੂੰ ਸਿਰਫ ਇਸ ਗੱਲ ਤੇ ਕੇਂਦਰਿਤ ਰਹਿਣਾ ਚਾਹੀਦਾ ਹੈ ਕਿ ਇਹ ਮੰਦਭਾਗਾ ਕੰਮ ਹੋ ਗਿਆ ਹੈ। ਹੁਣ ਵਜ੍ਹਾ ਕੀ ਰਹੀ ਆ, ਇਹ ਥੋੜਾ ਜਾਂਚ ਪੜਤਾਲ ਤੇ ਛੱਡ ਦਈਏ ਤੇ ਠੀਕ ਹੋਏਗਾ, ਪਰ ਜਾਂਚ ਪੜਤਾਲ ਤੇਜ਼ੀ ਨਾਲ ਹੋਣੀ ਚਾਹੀਦੀ ਆ। ਪਹਿਲੀ ਗੱਲ ਤਾਂ ਡੈਡ ਬੋਡੀ ਰਿਕਵਰ ਹੋਣੀ ਚਾਹੀਦੀ ਆ, ਫਿਰ ਸਭ ਤੋਂ ਅਹਿਮ ਗੱਲ ਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ ਕਿ ਐਕਚੁਅਲ ਚ ਵਾਪਰਿਆ ਕੀ ਹੈ। ਜੀ, ਸੋ ਇਹ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਜਿੱਦਾਂ ਤੁਸੀਂ ਚਾਨਣਾ ਪਾਇਆ ਕਿ ਅਹੁਦਾ ਆਮ ਮਾੜਾ ਮੋਟਾ ਅਹੁਦਾ ਨਹੀਂ ਹੈ, ਖਜ਼ਾਨਚੀ ਦਾ ਅਹੁਦਾ। ਸੋ ਅਗਲੇ ਖਬਰ ਤੇ ਜੇਕਰ ਚਲੀਏ ਤਾਂ ਉਧਰ ਡਿਬਰੂਗੜ੍ਹ ਤੋਂ ਸ਼ਾਇਦ ਪੰਜਾਬ ਲਿਆਂਦਾ ਜਾ ਸਕਦਾ ਹੈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀ ਪਪਲਪ੍ਰੀਤ ਨੂੰ, NSA ਹਟਾਈ ਜਾ ਸਕਦੀ ਹੈ। ਦੇਖੋ ਉੱਥੇ 2 ਜਣੇ ਹੀ ਰਹਿ ਗਏ ਸਨ, ਇੱਕ MP ਅੰਮ੍ਰਿਤਪਾਲ ਸਿੰਘ ਅਤੇ ਦੂਸਰਾ ਪਪਲਪ੍ਰੀਤ ਸਿੰਘ। ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਹਾਂ ਕਿ ਪਪਲਪ੍ਰੀਤ ਸਿੰਘ ਪੱਤਰਕਾਰ ਵੀ ਰਿਹਾ ਹੈ ਜੀ। ਪਪਲਪ੍ਰੀਤ ਸਿੰਘ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਯੂਥ ਵਿੰਗ ਆ ਉਹਦਾ ਵੀ ਅਹਿਮ ਅਹੁਦੇਦਾਰ ਰਿਹਾ। ਤਾਂ ਹੁਣ ਪਪਲਪ੍ਰੀਤ ਜਿਹੜਾ ਕਿ ਮਾਝੇ ਤੋਂ ਹੀ ਆ, ਅੰਮ੍ਰਿਤਸਰ ਦੇ ਲਾਗੇ ਇਹਨਾਂ ਦਾ ਪਿੰਡ ਆ, ਮੈਂ ਬਹੁਤ ਲੰਮੇ ਸਮੇਂ ਤੋਂ ਇਹਨਾਂ ਨੂੰ ਜਾਣਦਾ ਹਾਂ ਕਿਉਂਕਿ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਇਹ ਯੂਥ ਵਿੰਗ ਦੇ ਅਹਿਮ ਅਹੁਦੇਦਾਰ ਸੀ ਤੇ ਅਕਸਰ ਉਸ ਵੇਲੇ ਮੀਡੀਆ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਸਨ। ਤਾਂ ਬਹਰਹਾਲ ਵੱਡੀ ਖਬਰ ਇਹ ਆ ਕਿ NSA ਨਹੀਂ ਵਧਾਇਆ ਗਿਆ। ਜੇ NSA ਨਹੀਂ ਵਧਾਇਆ ਗਿਆ ਤਾਂ ਇਹਦਾ ਮਤਲਬ ਇਹ ਆ ਕਿ ਪਪਲਪ੍ਰੀਤ ਸਿੰਘ ਨੂੰ ਜਿਹਦੀਆਂ ਖਬਰਾਂ ਆ ਰਹੀਆਂ ਨੇ ਕਿ ਲੈਣ ਤੁਰ ਗਈ ਆ ਟੀਮ, ਤਾਂ ਜਲਦੀ ਲਿਆਂਦਾ ਜਾ ਸਕਦਾ। ਪਰ FIR ਨੰਬਰ 39 ਦੇ ਵਿੱਚ, ਹੁਣ FIR 39 ਨੰਬਰ ਕਿਹੜੀ ਆ? FIR 39 ਨੰਬਰ ਹੈਗੀ ਆ ਜਨਾਲੇ ਵਾਲੀ, ਕਿ ਉਸ FIR ਦੇ ਵਿੱਚ ਵੀ ਕਿਉਂਕਿ ਪਪਲਪ੍ਰੀਤ ਸਿੰਘ ਦਾ ਨਾਮ ਆ, ਤਾਂ ਉਹਦੇ ਚ ਗ੍ਰਿਫਤਾਰੀ ਜਿਹੜੀ ਆ ਪੁਲਿਸ ਪਾ ਲਵੇਗੀ ਤੇ ਫਿਰ ਟ੍ਰਾਂਜਿਟ ਰਿਮਾਂਡ ਦੇ ਜ਼ਰੀਏ ਬਾਏ 에ਅਰ ਪਪਲਪ੍ਰੀਤ ਸਿੰਘ ਨੂੰ ਪੰਜਾਬ ਦੀ ਧਰਤੀ ਤੇ ਲਿਆਂਦਾ ਜਾਊਗਾ। ਉੱਥੇ ਫਿਰ ਉਹੀ ਹੋਣਾ ਜਿਵੇਂ ਅੱਗੇ ਲਿਆਂਦੇ ਬੰਦਿਆਂ ਨੂੰ ਇਹਨਾਂ ਨੇ ਗ੍ਰਿਫਤਾਰੀ ਵਿਖਾ ਕੇ ਅਜਨਾਲਾ ਦੀ ਕੋਰਟ ਚ ਪੇਸ਼ ਕਰ ਦਿੱਤਾ ਤੇ ਉਹਨਾਂ ਨੂੰ ਮਤਲਬ ਕਿ ਰਿਮਾਂਡ ਤੇ ਲੈ ਲਿਆ। ਇਹ ਸੇਮ ਮੇਰੇ ਖਿਆਲ ਦੇ ਨਾਲ ਪਪਲਪ੍ਰੀਤ ਦੇ ਨਾਲ ਵੀ ਵਾਪਰਨਾ ਆ। ਤਾਂ ਉਸੇ ਹੀ ਕੇਸ ਦੇ ਵਿੱਚ ਜੇ ਕੋਈ ਨਾਮਜ਼ਦ ਹੈ ਤਾਂ ਫਿਰ ਉਹਦੀ ਗ੍ਰਿਫਤਾਰੀ ਪੈਣੀ ਜਿਹੜੀ ਆ ਉਹ ਸੁਭਾਵਕ ਹੈ ਕਿ ਤੈਅ ਹੈ। ਪਰ ਇੰਨਾ ਆ ਕਿ ਪਪਲਪ੍ਰੀਤ ਸਿੰਘ ਵਾਸਤੇ ਰਾਹਤ ਦੀ ਗੱਲ ਇਹ ਹੋਏਗੀ ਕਿ ਡਿਬਰੂਗੜ੍ਹ ਜੇਲ੍ਹ ਤੋਂ ਖਹਿੜਾ ਛੁੱਟ ਜਾਊਗਾ। ਇਹਨਾਂ ਸਾਰਿਆਂ ਵਾਸਤੇ ਇਹ ਵੱਡੀ ਰਾਹਤ ਹੈ। ਹਾਲਾਂਕਿ ਰਿਹਾਈ ਹਾਲੇ ਦੂਰ ਆ ਕਿਉਂਕਿ ਹਾਲੇ ਤੇ ਗ੍ਰਿਫਤਾਰੀਆਂ ਪੈਣੀਆਂ ਸ਼ੁਰੂ ਹੋਈਆਂ। NSA ਮੈਂ ਤੁਹਾਨੂੰ ਬਹੁਤ ਵਾਰੀ ਉਹਦੀ ਵਿਆਖਿਆ ਕਰਕੇ ਦੱਸੀ ਹੈ ਕਿ NSA ਕੋਈ ਦੰਡਾਤਮਕ ਜਾਂ ਕਹਿ ਲਓ ਸਜ਼ਾਯੋਗ ਅਪਰਾਧ ਨਹੀਂ ਹੈ। ਉਹ ਰਾਜਸੀ ਕੈਦੀਆਂ ਵਾਸਤੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਕਹਿ ਲਓ ਕਿ ਅਨਸਰ ਕਹਿ ਸਕਦੇ ਆ ਜਿਨ੍ਹਾਂ ਤੋਂ ਸਰਕਾਰ ਜਾਂ ਸਟੇਟ ਖਤਰਾ ਸਮਝਦੀ ਹੈ, ਉਹਨਾਂ ਨੂੰ ਇੱਕ ਇਹਤਿਆਤਨ ਹਿਰਾਸਤ ਦੇ ਵਿੱਚ ਰੱਖਦੀ ਆ ਤੇ ਉਹ ਅਨੰਤ ਕਾਲ ਤੱਕ ਜਾਰੀ ਨਹੀਂ ਰਹਿ ਸਕਦੀ ਵੀ ਉਹ ਆਖਣ ਕਿ ਇਹਨਾਂ ਨੂੰ ਹੁਣ ਛੁਡਾ ਹੀ ਦਈਏ ਜ਼ਿੰਦਗੀ ਭਰ। ਚਾਹੇ ਰਾਜਸੀ ਕੈਦੀ ਆ ਕੋਈ, ਚਾਹੇ ਸਟੇਟ ਕਿਸੇ ਵੀ ਅਨਸਰ ਦੀ ਨਿਸ਼ਾਨਦੇਹੀ ਆਪਣੇ ਆਪ ਲਈ ਖਤਰੇ ਵਜੋਂ ਕਰਦੀ ਆ। ਸੋ ਇਸ ਵਾਸਤੇ ਉਹ ਜ਼ਿਆਦਾ ਚਿਰ ਐਕਸਟੈਂਡ ਨਹੀਂ ਕੀਤਾ ਜਾ ਸਕਦਾ। ਕੁਝ ਕਾਨੂੰਨੀ ਮਾਰ ਤੇ ਪਿਛਲੀ ਐਕਸਟੈਂਸ਼ਨ ਨੂੰ ਹੀ ਗਲਤ ਕਰਾਰ ਦੇ ਰਹੇ ਸੀਗੇ। ਤਾਂ ਬਹਰਹਾਲ
ਦੂਜਾ ਆਪਸ਼ਨ ਸਟੇਟ ਕੋਲ ਕੀ ਬਚਦਾ ਹੁੰਦਾ ਕਿ ਜਿਹੜੇ ਦੂਜੇ ਕੇਸ ਆ ਉਹ ਜੀ। ਖੋਲ ਦਿਓ ਕਰਕੇ ਇੱਕ 'ਚ ਗ੍ਰਿਫਤਾਰੀ ਪਾ ਲਈ। ਹੋ ਸਕਦਾ ਕੱਲ ਨੂੰ ਕਿਸੇ ਨੂੰ ਉਹਦੇ 'ਚੋਂ ਜ਼ਮਾਨਤ ਮਿਲ ਜਾਵੇ ਤਾਂ ਦੂਜੇ 'ਚ ਗ੍ਰਿਫਤਾਰੀ ਪਾ ਲਵੇ। ਸੋ ਇਸ ਵਾਸਤੇ ਦੇਖੋ ਪੱਪਲਪ੍ਰੀਤ ਤੇ ਹੁਣ ਐਗਜ਼ੈਕਟ ਕਿੰਨੇ ਮੁਕੱਦਮੇ ਦਰਜ ਹੈ ਮੈਨੂੰ ਪਤਾ ਨਹੀਂ ਹੈ, ਸਵੇਰੇ ਪਤਾ ਕਰਾਂਗੇ, ਹੋ ਸਕਦਾ ਕੋਈ ਗਿਣਤੀ ਆਪਾਂ ਨੂੰ ਮਿਲ ਜਾਵੇ। ਤਾਂ ਇਹਦਾ ਮਤਲਬ ਇਹੋ ਆ ਕਿ ਪੰਜਾਬ ਸਰਕਾਰ ਨੇ ਸਪਸ਼ਟ ਇਹ ਨੀਤੀ ਅਪਣਾ ਲਈ ਆ ਕਿ NSA ਨਾ ਵਧਾਇਆ ਜਾਵੇ, ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਰੱਖੋ, ਪਰ ਇਹਨਾਂ ਨੂੰ ਰਿਆਇਤ ਕੋਈ ਨਾ ਦਿਓ। ਮਾਨ ਸਰਕਾਰ ਇਸੇ ਹੀ ਕਹਿ ਲੋ ਕਿ ਸਿਧਾਂਤ ਤੇ ਚੱਲਦੀ ਨਜ਼ਰ ਆ ਰਹੀ ਆ। ਬਹਰਹਾਲ ਇਹੋ ਵੱਡੀ ਖਬਰ ਆ ਕਿ ਜੇ ਪਪਲਪ੍ਰੀਤ ਸਿੰਘ ਤੇ NSA ਲੱਗੀ ਜਿਹੜੀ ਆ ਹਟਣ ਜਾ ਰਹੀ ਆ, ਇਹਦਾ ਮਤਲਬ ਇਹ ਕਿ ਅਮਰਤਪਾਲ ਸਿੰਘ ਤੇ ਵੀ ਜੋ NSA, ਕਿਉਂਕਿ ਲਾਸਟ ਚ ਸਭ ਤੋਂ ਜੇ ਆਪਾਂ ਦੇਖੀਏ ਤਾਂ ਉਹ ਲੱਗੀ ਸੀ NSA ਅਮਰਤਪਾਲ ਸਿੰਘ ਦੇ। ਜੀ ਹੁਣ ਜਿਵੇਂ ਜਿਵੇਂ ਵਾਰੀ ਆਈ ਵਾਰੀ ਸਰ ਆਪਾਂ ਕਹਿ ਲਈਏ ਕਿ ਸਾਰਿਆਂ ਦੀ NSA ਹਟ ਗਈ ਤਕਰੀਬਨ ਜਿਹੜੀ ਅਮਰਤਪਾਲ ਸਿੰਘ ਵਾਲੀ ਜਿਹੜੀ NSA ਆ ਉਹ ਲਾਸਟ ਤੇ ਹਟੇਗੀ। ਮੈਨੂੰ ਲੱਗਦਾ ਕਿ ਅਮਰਤਪਾਲ ਸਿੰਘ ਤੇ ਵੀ NSA ਜਿਹੜਾ ਵਧਾਇਆ ਨਹੀਂ ਜਾਏਗਾ, ਕਿਉਂਕਿ ਚੈਲੰਜ ਹੋ ਜਾਏਗਾ ਨਾ ਕਿ ਜਦ ਜਿੰਨੇ ਕੇਸਵਾਰ ਸੀ ਲਗਭਗ 9-10 ਉਹ ਸਾਰਿਆਂ ਤੇ NSA ਜਿਹੜਾ ਖਤਮ ਕਰ ਦਿੱਤਾ ਤੇ ਇੱਕ ਤੇ ਕਿਉਂ। ਤੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਅਮਰਤਪਾਲ ਸਿੰਘ ਦਾ ਵੀ NSA ਖਤਮ ਕਰੇਗੀ। ਹਾਂ ਇਹ ਗੱਲ ਹੁਣ ਵੇਖਣਯੋਗ ਹੋਏਗੀ ਕਿ ਕੀ ਅਮਰਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ 'ਚ ਲਿਆਂਦਾ ਜਾਂਦਾ, ਜਾਂ ਕਿਉਂਕਿ NIA ਦਾ ਵੀ ਮੁਕੱਦਮਾ ਦਰਜ ਹੋ ਗਿਆ, ਉਹਦੀ 'ਚ ਚਾਰਜਸ਼ੀਟ ਜਿਹੜੀ ਉਹ ਫਾਈਲ ਹੋ ਗਈ ਹੈ ਨਾ, ਤੁਹਾਨੂੰ ਪਤਾ ਗੁਰਪ੍ਰੀਤ ਸਿੰਘ ਹਰੀਨੌਂ ਵਾਲੇ ਕੇਸ 'ਚ, ਤਾਂ ਕੀ ਉਹਦੇ 'ਚ ਅਰੈਸਟ ਪਾਈ ਜਾਏਗੀ। ਸੋ ਇਸ ਕਰਕੇ ਇਹ ਚੀਜ਼ ਨੂੰ ਦਿਲਚਸਪ ਹੋਏਗੀ ਦੇਖਣੀ ਕਿ ਅਮਰਤਪਾਲ ਸਿੰਘ ਦੀ NSA ਖਤਮ ਉਹ ਤਾਂ ਲਗਭਗ ਤੈਅ ਲੱਗਦੀ ਹੈ ਕਿ ਜੇ ਉਹ ਖਤਮ ਹੁੰਦੀ ਆ ਤਾਂ ਕੀ ਅਮਰਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾਏਗਾ, ਜਾਂ ਸਰਕਾਰ ਸੋਚੇਗੀ, ਕੇਂਦਰ ਸਰਕਾਰ ਹੀ ਸੋਚੇਗੀ, ਪੰਜਾਬ ਸਰਕਾਰ ਦੇ ਤੇ ਲਗਭਗ ਹੱਥ ਖੜੇ ਹੀ ਇਸ ਮਾਮਲੇ 'ਚ ਕਿ ਕੀ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਵੇ ਜਾਂ ਨਾ। ਪਰ ਜਿੰਨੀ ਕੋ ਮੇਰੀ ਜਾਣਕਾਰੀ ਆ ਅਮਰਤਪਾਲ ਸਿੰਘ ਹੋਰਾਂ ਦੇ ਧੜੇ ਤੋਂ ਡਰਦਿਆਂ ਕੇਂਦਰ ਸਰਕਾਰ SGPC ਇਲੈਕਸ਼ਨ ਨਹੀਂ ਕਰਾਉਣ ਜਾ ਰਹੀ। ਗੁਰਪ੍ਰੀਤ ਜੀ ਇਹ ਤੁਹਾਡੇ ਵਾਸਤੇ ਮੈਂ ਲੇਟੈਸਟ ਨਿਊਜ਼ ਜਿਹੜੀ ਅੰਦਰ ਦੀ ਕੱਢ ਕੇ ਲਿਆ ਰਿਹਾ ਕਿ ਕੇਂਦਰ ਸਰਕਾਰ ਡਰ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਧੜੇ ਨੂੰ ਖੂੰਜੇ ਲਾਉਂਦੇ ਕਿਤੇ ਇੱਕ ਐਸਾ ਧੜਾ ਨਾ ਖੜਾ ਕਰਵਾਈਏ ਜੋ ਖਤਰਾ ਬਣ ਜਾਵੇ। ਇਹ ਵੱਡੀ ਖਬਰ ਆ ਅੰਦਰੂਨੀ ਸਫਾ ਦੇ ਵਿੱਚੋਂ ਕਿ ਕੇਂਦਰ SGPC ਇਲੈਕਸ਼ਨ ਕਰਵਾਉਣ ਤੋਂ ਫਿਲਹਾਲ ਪਿੱਛੇ ਹਟ ਰਹੀ ਹੈ। ਜੀ ਸੋ ਅਗਲੀ ਖਬਰ ਵੱਲ ਜੇਕਰ ਚੱਲੀਏ ਤਾਂ ਪਾਦਰੀ ਬਜਿੰਦਰ ਤਾਂ ਆਪਣੇ ਅੰਜਾਮ ਨੂੰ ਪਹੁੰਚਦਾ ਹੋਇਆ, ਪਰ ਪਿੱਛੇ ਜਿਹੜੀ ਪੀੜਤਾ ਹੈ ਉਹਨੂੰ ਹਾਲੇ ਸੁੱਖ ਦਾ ਸਾਹ ਨਹੀਂ ਆ ਰਿਹਾ। ਜਿਹੜੇ ਸਮਰਥਕ ਨੇ ਇਸ ਪਾਸਟਰ ਦੇ ਉਹ ਲਗਾਤਾਰ ਤੰਗ ਪਰੇਸ਼ਾਨ ਕਰ ਰਹੇ ਨੇ ਜੀ ਉਸ ਬੀਬੀ। ਦੇਖੋ ਇੱਕ ਸਮਰਥਕ ਹੁੰਦਾ ਹੈ, ਇੱਕ ਆਸਥਾਵਾਨ ਸ਼ਖਸ ਹੁੰਦਾ ਹੈ, ਠੀਕ ਹੈ ਨਾ ਜੀ। ਇੱਕ ਹੁੰਦਾ ਅੰਧ ਭਗਤ, ਇੱਕ ਹੁੰਦਾ ਬ੍ਰੇਨ ਵਾਸ਼ਡ। ਇਹ ਸਾਰੀਆਂ ਵੱਖੋ ਵੱਖਰੀਆਂ ਸ਼੍ਰੇਣੀਆਂ ਨੇ। ਤਾਂ ਗੱਲ ਇਹ ਹੈ ਕਿ ਇੱਥੇ ਆਸਥਾ ਵਾਲਾ ਜਨੂਨੀ ਬਣ ਜਾਂਦਾ, ਖੂਨੀ ਬਣ ਜਾਂਦਾ। ਇੱਥੇ ਬ੍ਰੇਨ ਵਾਸ਼ਡ ਲੋਕ ਜਿਹੜੇ ਆ ਉਹ ਫੇਸਬੁੱਕ ਤੇ ਕਿਸੇ ਦੀ ਧੀ ਦਾ ਬਲਾਤਕਾਰ, ਜਿਹਦੀ ਸ਼ਕਲ ਵੀ ਨਹੀਂ ਵੇਖੀ ਹੁੰਦੀ, ਜੋ ਸ਼ਾਇਦ ਕੁਝ ਮਹੀਨਿਆਂ ਦੀ ਹੁੰਦੀ ਆ, ਉਹਦੀ ਧਮਕੀ ਦੇ ਦਿੰਦੇ ਨੇ। ਸਮਰਥਨ ਇੱਕ ਐਸਾ ਸਮਰਥਨ ਹੈ, ਦੇਖੋ ਜਿੱਥੇ ਬਜਿੰਦਰ ਗਿਆ, ਜੇ ਤੇ ਇਹਨਾਂ ਨੇ ਉਹੋ ਜੀ ਜਗ੍ਹਾ ਤੇ ਜਾਣਾ ਹੈ ਤੇ ਇਹੋ ਜੀ ਹਿਮਾਕਤ ਹਰਕਤ ਕਰ ਲੈਣਾ, ਠੀਕ ਆ, ਫਿਰ ਤੇ ਕਿਹਾ ਹੀ ਗੱਲ ਹੈ। ਪਰ ਜੇਕਰ ਬਚਣਾ ਚਾਹੁੰਦੇ ਆ ਤਾਂ ਇਹੋ ਜੀ ਹਰਕਤ ਨਾ ਕਰੋ। ਕਿਉਂ? ਕਿਉਂਕਿ ਕਿਸੇ ਵੀ ਰੇਪ ਪੀੜਤਾ ਦੀ ਆਇਡੈਂਟੀਟੀ ਜੇ ਕੋਈ ਪੱਤਰਕਾਰ ਜਾਂ ਚੈਨਲ ਵੀ ਰਿਵੀਲ ਕਰ ਦਿੰਦਾ ਤਾਂ ਸਰ ਉਹ ਬੰਦਾ ਨਹੀਂ ਛੁੱਟਦਾ। ਸੁਪਰੀਮ ਕੋਰਟ ਦੀਆਂ ਹੀ ਇਹੋ ਜਿਹੀਆਂ ਹਦਾਇਤਾਂ ਨੇ ਵਾਰ-ਵਾਰ, ਫਿਰ ਤੁਹਾਨੂੰ ਸੁਪਰੀਮ ਕੋਰਟ ਤੱਕ ਵੀ ਰਹਿਤ ਨਹੀਂ ਮਿਲਦੀ ਜੀ। ਘੀਸੀਆਂ ਹੋ ਜਾਂਦੀਆਂ, ਜਿਨ੍ਹਾਂ ਨੂੰ ਪੇਂਡੂ ਭਾਸ਼ਾ 'ਚ ਘੀਸੀਆਂ ਕਹਿੰਦੇ ਆ। ਸੋ ਇਸ ਵਾਸਤੇ ਇਹਨਾਂ ਦੇ ਸਮਰਥਕਾਂ ਨੇ ਜੋ ਗਲਤੀ ਕੀਤੀ ਆ, ਤੁਸੀਂ ਵੇਖਣਾ ਇਹਨਾਂ ਦਾ ਮੋਰ ਬਣ ਜਾਣਾ। ਪਰਚਾ ਦਰਜ ਹੋ ਗਿਆ, ਇੱਕ ਤਾਂ ਬਾਈ ਨੇਮ ਆ ਸ਼ਾਇਦ ਕੋਈ ਆਸ਼ੀਸ਼, ਤੇ ਬਾਕੀ ਦੂਜੇ ਆ ਜਿਹੜੇ ਉਹ ਅਣਪਛਾਤੇ ਆ। ਹੁਣ ਇਹਨਾਂ ਨੇ ਕੀਤਾ ਕੀ ਆ? ਪੀੜਤਾ ਦਾ ਇਲਜ਼ਾਮ ਇਹ ਆ ਕਿ ਇਹਨਾਂ ਨੇ ਮੇਰੀ ਆਇਡੈਂਟੀਟੀ, ਐਡਰੈਸ, ਫੋਨ ਨੰਬਰ ਉਹ ਸਭ ਕੁਝ ਜਨਤਕ ਕਰ ਦਿੱਤਾ ਹੈ ਸੋਸ਼ਲ ਮੀਡੀਆ ਦੇ ਜ਼ਰੀਏ। ਤਾਂ ਮੈਨੂੰ ਹੁਣ ਲਾਈਫ ਥ੍ਰੈਟ ਹੈ। ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਕਿ ਨਾ ਸਿਰਫ ਤੁਸੀਂ ਪੀੜਤਾ ਦੀ
ਆਇਡੈਂਟੀਟੀ ਬਈ ਜਨਤਕ ਕੀਤੀ, ਇੱਕ ਗੁਨਾਹ ਕੀਤਾ, ਬਲਕਿ ਉਸ ਦੀ ਲਾਈਫ ਵੀ ਤੁਸੀਂ ਖਤਰੇ 'ਚ ਪਾ ਦਿੱਤੀ, ਉਸ ਦੀ ਸੁਰੱਖਿਆ ਵੀ ਖਤਰੇ 'ਚ ਪਾ ਦਿੱਤੀ। ਇਸ ਕਰਕੇ ਇਹਨਾਂ ਦੀਆਂ ਮੁਸ਼ਕਾਂ ਵੱਜ ਜਾਣਗੀਆਂ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਮਰਥਕ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਕਿਸੇ ਪ੍ਰਤੀ ਆਸਥਾ ਰੱਖਣੀ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ, ਠੀਕ ਹੈ ਨਾ ਜੀ। ਕਿਸੇ ਦੇ ਪ੍ਰਤੀ ਝੁਕਾਅ ਰੱਖਣਾ ਵੀ ਮਾੜਾ ਨਹੀਂ, ਪਰ ਕਿਸੇ ਦੀ ਭੇਡ ਬਣ ਜਾਣਾ, ਕਿਸੇ ਨੂੰ ਸ਼ਖਸੀ ਪੂਜਾ ਦੇ ਤਹਿਤ ਖੁਦਾ ਮੰਨ ਲੈਣਾ, ਜਿਵੇਂ ਅੱਜ ਕੱਲ ਨਰਿੰਦਰ ਮੋਦੀ ਆਪ ਵੀ ਕਹਿ ਚੁੱਕੇ ਆ ਕਿ ਉਹ ਤਾਂ ਬਾਇਓਲੋਜੀਕਲੀ ਹੈ ਹੀ ਨਹੀਂ। ਤੇ ਆ ਜਿਹੜੀ ਇੱਕ ਕੰਗਣਾ ਬੇਵਕੂਫ ਜੀ, ਉਹ ਕਹਿੰਦੀ ਕਿ ਵਾਕਿਆ ਸੱਚਮੁੱਚ ਉਹ ਇਨਸਾਨ ਥੋੜੀ ਨੇ। ਸੋ ਬ੍ਰੇਨ ਵਾਸ਼ਡ ਕਹਿ ਲਓ ਜਾਂ ਅੰਨੇ ਭਗਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਇਸ ਤਰ੍ਹਾਂ ਦੇ ਜਿਹੜੇ ਲੋਕ ਆ ਉਹ ਬਹੁਤ ਘਾਟਾ ਖਾ ਲੈਂਦੇ ਨੇ ਕਈ ਵਾਰ। ਤਾਂ ਇਹਨਾਂ ਲੋਕਾਂ ਨੇ ਵੀ ਫੁਕਰਪੰਤੀ 'ਚ ਕਹਿ ਲਓ, ਨਫ਼ਰਤੀ ਭਾਵ 'ਚ ਕਹਿ ਲਓ, ਜੋ ਗਲਤੀ ਕੀਤੀ ਹੈ, ਮੁਕੱਦਮਾ ਦਰਜ ਹੋ ਗਿਆ। ਉਹਨਾਂ ਨੇ ਹੁਣ ਸਾਈਬਰ ਜੋ ਪੁਲਿਸ ਹੁੰਦੀ ਆ ਉਹਦੀ ਉਹਨਾਂ ਨੇ ਇਮਦਾਦ ਲੈ ਲੈਣੀ ਆ ਪੁਲਿਸ ਨੇ, ਤੋਂ ਕੱਲਾ ਕੱਲਾ ਛਾਂਟ ਕੇ, ਕੱਲਾ ਕੱਲਾ ਠੋਕਦਾ ਰਿਹਾ, ਇੱਕ ਗੀਤ ਸੀਗਾ ਨਾ, ਤਾਂ ਇਹਨਾਂ ਕੱਲਿਆਂ ਕੱਲਿਆਂ ਨੂੰ ਉਹਨਾਂ ਨੇ ਫੜ ਕੇ ਠੋਕ ਦੇਣਾ। ਠੋਕ ਕਿੱਥੇ ਦੇਣਾ? ਹਵਾਲਾਤ ਦੇ ਵਿੱਚ। ਹਵਾਲਾਤ ਦੇ ਵਿੱਚ ਕੀ ਅੱਜ ਕੱਲ? ਮੋਟਾ ਮੋਟਾ ਮੱਛਰ ਸਰ, ਮੋਟਾ ਮੋਟਾ ਮੱਛਰ ਆ, ਐਡਾ ਮੱਛਰ ਆ ਕਿ 4 ਮੱਛਰ ਇਕੱਠੇ ਹੋ ਕੇ ਆ ਜਿਹੜੀਆਂ ਪੱਖੀਆਂ ਚੱਲਦੇ ਅੱਜ ਕੱਲ ਕੱਟ ਲੱਗ ਰਹੇ ਨੇ, ਉਹ ਪੱਖੀ ਰੇੜ ਕੇ ਲਿਜਾ ਸਕਦੀ। ਇਹਦਾ ਮਤਲਬ ਕਿ ਕੌਡੀ ਖੇਡਣੀ ਪਊਗੀ ਹਵਾਲਾਤ ਦੇ ਅੰਦਰ, 8 ਕੌਡੀ 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 ਹੋ ਜੂ ਜੀ। ਸੋ ਅੱਗੇ ਚਲੀਏ ਜੀ, ਉਧਰ ਕਰਨਲ ਮਾਮਲੇ ਦੇ ਵਿੱਚ ਹੁਣ ਨਵੀਂ ਸਿੱਟ ਦਾ ਗਠਨ ਹੋ ਗਿਆ ਜੀ। ਦੇਖੋ SIT ਮੇਰੇ ਖਿਆਲ ਦੇ ਨਾਲ ਲਗਭਗ 1 ਹਫ਼ਤੇ ਬਾਅਦ ਜਿਹੜੀ ਆ ਹੋਂਦ ਦੇ ਵਿੱਚ ਆਈ ਆ। ਉਹਦੇ ਵਿੱਚ ਕੀ ਸੀਗਾ ਕਿ ਨਾਮ ਹੀ ਦੇਣੇ ਸਨ, ਤਾਂ ਮਨਜੀਤ ਸ਼ੋਹਰਾਣਾ ਇਸ SIT ਦੇ ਮੁਖੀ ਬਣਾਏ ਗਏ। ਯੰਗ IPS ਨੇ, ਤੇਜ਼ ਤਰਾਰ ਨੇ। ਉਹਨਾਂ ਬਾਰੇ ਅੱਜ ਇੱਕ ਖਬਰ ਵੀ ਉੱਡੀ ਹੈ, ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਕਿ ਉਹ ਨਾਨਕ ਸਿੰਘ ਦੇ ਬੈਚਮੇਟ ਨੇ। ਮੇਰੇ ਕੋਲ ਇਹਦੀ ਕੋਈ ਆਫੀਸ਼ੀਅਲੀ ਪੁਸ਼ਟੀ ਨਹੀਂ ਹੈ। ਦੂਜੀ ਗੱਲ ਕਿ ਫਿਰ ਅੱਗੇ ਜਿਹੜੇ ਆ ਕੁਝ ਹੋਰ ਸਬ ਇੰਸਪੈਕਟਰ, ਇੰਸਪੈਕਟਰ, ਇਸ ਤਰ੍ਹਾਂ ਦੇ ਰੈਂਕ ਦੇ ਜਿਹੜੇ ਆ ਉਹ ਸਹਾਇਕ ਹੋਣਗੇ ਉਹਨਾਂ ਦੇ। ਤਾਂ ਕੁੱਲ ਮਿਲਾ ਕੇ ਇੱਕ SIT ਜਿਹੜੀ ਆ ਉਹ ਸ਼ੇਪ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀ ਹੈ। ਉਹਨੂੰ ਸ਼ੇਪ ਮਿਲ ਗਈ ਹੈ, ਨਾਮ ਮਿਲ ਗਿਆ, ਅਫਸਰ ਮਿਲ ਗਏ ਆ, ਤਾਂ ਹੁਣ ਉਹ ਕੰਮ ਕਰਨਗੇ। ਦੇਖੋ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਇਹ ਮਾਮਲਾ ਜਿਹੜਾ ਹੁਣ ਜੇ ਆਪਾਂ ਦੇਖੀਏ ਉਹਨੂੰ ਰੈਪੀਟੀਸ਼ਨ ਦੇਣ ਦਾ ਤਾਂ ਕੋਈ ਫਾਇਦਾ ਨਹੀਂ ਕਿ ਪਿੱਛੇ ਕੀ ਹੋਇਆ। ਸਭਨਾਂ ਨੂੰ ਪਤਾ, ਪੰਜਾਬ ਦੇ ਹਰੇਕ ਵਸ਼ਿੰਦੇ ਨੂੰ ਪਤਾ ਹੈ ਕਿ ਕਰਨਲ ਦੀ ਕੁੱਟਮਾਰ ਹੋ ਗਈ, ਪੁਲਿਸ ਨੇ ਲੱਲੇ ਭੱਬੇ ਮਾਰੇ, ਉਹ ਫਿਰ ਜਾ ਕੇ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਜਾਂਦੇ ਨੇ। ਹਾਈ ਕੋਰਟ ਨੇ ਬਹੁਤ ਸਖਤ ਟਿੱਪਣੀਆਂ ਕੀਤੀਆਂ, ਪਰ ਅਚਾਨਕ, ਇਹ ਵੀ ਅੰਦਰ ਦੀ ਗੱਲ ਆ, ਅਚਾਨਕ ਸਰ ਕੇਸ ਜੱਜ ਤੋਂ ਬਦਲ ਜਾਂਦਾ ਗੁਰਪ੍ਰੀਤ ਜੀ। ਅਚਾਨਕ ਪਹਿਲੇ ਜੱਜ ਬਹੁਤ ਸਖਤ ਸੀ, ਅਚਾਨਕ ਕੇਸ ਦੂਸਰੇ ਜੱਜ ਕੋਲ ਚਲੇ ਜਾਂਦਾ। ਦੂਸਰੇ ਜੱਜ ਸਾਹਿਬ ਜਿਹੜੇ ਆ ਉਹ ਇਹਨੇ ਨਰਮ ਤੇ ਨਜ਼ਰ ਨਹੀਂ ਆਏ, ਪਰ ਉਹਨਾਂ ਨੇ ਇਸ ਪਟੀਸ਼ਨ ਨੂੰ ਸਮੇਟ ਦਿੱਤਾ ਇਹ ਕਹਿ ਕੇ ਕਿ ਜਾਂਚ ਪੜਤਾਲ ਜਿਹੜੀ ਆ ਉਹ SIT ਕਰੂਗੀ ਤੇ SIT ਹੋਊਗੀ ਚੰਡੀਗੜ੍ਹ ਪੁਲਿਸ ਦੇ ਆਧਾਰ। ਹੁਣ ਚੰਡੀਗੜ੍ਹ ਪੁਲਿਸ ਨੂੰ ਜਾਂਚ ਮਿਲਦਾ ਇੱਕ ਵੱਡਾ ਕਹਿ ਲਓ ਕਿ ਪੰਜਾਬ ਪੁਲਿਸ ਵਾਸਤੇ ਰਾਹਤ ਦਾ ਸੰਦੇਸ਼ ਜਾਂ ਪੈਗਾਮ ਇਹ ਸੀਗਾ ਕਿ ਉਹ ਜਿਹੜਾ ਉਸ ਦਿਨ ਐਨਕਾਊਂਟਰ ਕੀਤਾ ਇਸੇ ਪਾਰਟੀ ਨੇ, ਉਹ ਐਨਕਾਊਂਟਰ ਤੋਂ ਬਚ ਗਏ, ਕਿਉਂਕਿ ਉਹ ਐਨਕਾਊਂਟਰ ਬੜਾ ਸ਼ੱਕੀ ਆ, ਬਹੁਤ ਹੀ ਜ਼ਿਆਦਾ ਸ਼ੱਕੀ ਹੈ। ਜਿਹੜਾ ਕੈਨੇਡਾ ਤੋਂ ਆਏ ਮੁੰਡੇ ਨੂੰ ਇਹਨਾਂ ਨੇ ਮਾਰਿਆ ਮੁਕਾਬਲੇ ਦੇ ਵਿੱਚ, ਦਾਅਵਾ ਕੀਤਾ ਕਿ ਐਨਕਾਊਂਟਰ ਹੋਇਆ ਜੀ। ਤਾਂ ਉਹ ਮੁਕਾਬਲਾ ਜਿਹੜਾ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ, ਤੇ ਜੇ CBI ਨੂੰ ਜਾਂਚ ਜਾਂਦੀ ਤਾਂ ਸ਼ਾਇਦ ਗੱਲ ਉੱਥੋਂ ਹੀ ਸਟਾਰਟ ਹੁੰਦੀ। ਫਿਲਹਾਲ ਇਹਨਾਂ ਵਾਸਤੇ ਵੀ ਰਾਹਤ ਹੈ ਤੇ ਕਰਨਲ ਫੈਮਿਲੀ ਵਾਸਤੇ ਰਾਹਤ ਤੇ ਹੈ ਹੀ ਆ ਕਿ SIT ਜਿਹੜੀ ਆ ਇੱਕ ਤੇ ਹਾਈ ਕੋਰਟ ਦੇ ਨਿਗਾਹ 'ਚ ਰਹੂਗੀ, ਤੇ ਦੂਜਾ ਇਹ ਆ ਕਿ ਕਮ ਸੇ ਕਮ ਉਹਨਾਂ ਨੂੰ ਰਾਹਤ ਇਸ ਗੱਲ ਦੀ ਹੈ ਕਿ ਪੰਜਾਬ ਪੁਲਿਸ ਹੀ ਹੁਣ ਪੰਜਾਬ ਪੁਲਿਸ ਨੂੰ ਜਿਹੜਾ ਬਚਾਉਣ ਦਾ ਕੰਮ ਕਰ ਰਹੀ ਸੀ ਕਿ ਉਹ ਘੱਟੋ ਘੱਟ ਪੰਜਾਬ ਪੁਲਿਸ ਦੀ ਜਾਂਚ ਨਹੀਂ ਕਰੂਗੀ। ਇਹ ਰਾਹਤ ਉਹਨਾਂ ਨੂੰ ਵੀ ਆ। ਬਾਕੀ ਹੁਣ ਦੇਖਦੇ ਆ 4 ਮਹੀਨਿਆਂ ਦਾ ਟਾਈਮ ਬਾਉਂਡ ਆ, ਇਸ ਇਨਕੁਆਇਰੀ ਚੋਂ ਕੀ ਨਿਕਲਦਾ ਹੈ। ਬਹਰਹਾਲ ਜਿਹੜੀ ਪੰਜਾਬ ਦੀ SIT ਆ ਜੋ ਇਹਨਾਂ ਨੇ ਬਣਾਈ ਸੀਗੀ ਉਹ ਆਪਣੇ ਆਪ ਆਟੋਮੈਟਿਕਲੀ ਸਮਝ ਲਓ ਕਿ ਰੱਦ ਹੋ ਚੁੱਕੀ ਹੈ ਜੀ। ਸੋ ਵੇਖਦੇ ਆ ਬਣਦਾ ਕੀ ਹੈ। ਸੋ ਉਧਰ ਲੁਧਿਆਣੇ ਦੇ ਵਿੱਚ ਮਾਨ ਸਾਹਿਬ ਦੀ ਪਤਨੀ ਨੇ ਵੀ ਆਰੰਭ ਕਰ ਦਿੱਤੀ ਹੈ ਜੀ ਫਿਰ ਪ੍ਰਚਾਰ ਕਰਨ ਵਾਲਾ ਮੁਹਿੰਮ ਛੇੜ ਲਈ ਹੈ। ਹਾਂਜੀ ਦੇਖੋ ਗੁਰਪ੍ਰੀਤ ਜੀ, ਨਾਮ ਬੀਬੀ ਜੀ ਦਾ ਵੀ ਗੁਰਪ੍ਰੀਤ ਹੀ ਆ, ਸੇਮ ਹੀ ਆ। ਤਾਂ ਗੱਲ ਇਹ ਆ ਕਿ ਜੋ ਮੈਡਮ ਇੱਥੇ ਪਹੁੰਚੇ ਨੇ ਗੁਰਪ੍ਰੀਤ ਕੌਰ ਜੀ,
ਉਹਨਾਂ ਨੇ ਅੱਜ ਔਰਤਾਂ ਨੂੰ ਸੰਬੋਧਨ ਕੀਤਾ ਹੈ ਕਿ ਔਰਤਾਂ ਦੀ ਵੋਟ ਹੀ ਨਤੀਜੇ ਤੈਅ ਕਰੇਗੀ। ਰਾਜਨੀਤੀ ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਮੈਂ ਸਮਝਦਾ, ਦੇਖੋ ਗੱਲ ਇਹ ਆ ਕਿ ਬਈ ਠੀਕ ਆ, ਇਹਨਾਂ ਦੀ ਬੀਬੀ ਜੀ ਦੀ ਗੱਲ ਬਹੁਤ ਅੱਛੀ ਆ ਕਿ ਔਰਤਾਂ ਨੂੰ ਸਮਾਜ ਦੇ ਹਰ ਖੇਤਰ ਦੇ ਵਿੱਚ ਹੀ ਹਿੱਸੇਦਾਰ ਬਣਾ ਕੇ ਅਸੀਂ ਅੱਗੇ ਵੱਧ ਸਕਦੇ। ਤੇ ਇੰਡੀਆ 'ਚ ਇਸ ਤਰ੍ਹਾਂ ਹੋਇਆ ਵੀ ਹੈ। ਪਾਕਿਸਤਾਨ 'ਚ ਹਾਲੇ ਆਪਾਂ ਦੇਖੀਏ ਤਾਂ ਬਰੋਬਰ ਆਜ਼ਾਦੀ ਮਿਲੀ ਆ, ਪਰ ਪਾਕਿਸਤਾਨ ਦੇ ਵਿੱਚ ਹਾਲੇ ਵੀ ਰੂੜੀਵਾਦੀ ਪਰੰਪਰਾਵਾਂ ਔਰਤਾਂ ਲਈ ਬਹੁਤ ਨੇ, ਬਹੁਤ ਉਹਨਾਂ ਵਾਸਤੇ ਬੰਦਸ਼ਾਂ ਨੇ। ਆਪਣੇ ਇੱਥੇ ਸੁਸਾਇਟੀ ਕੁਝ ਖਾਸ ਆਪਾਂ ਇਲਾਕਿਆਂ 'ਚ ਦੇਖੀਏ ਤਾਂ ਬਹੁਤ ਜ਼ਿਆਦਾ ਖੁੱਲੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਬੀਬੀ ਜੀ ਨੂੰ ਕਹਿਣਾ ਚਾਹੀਦਾ ਕਿ ਦੇਖੋ ਤੁਹਾਡੇ ਤੋਂ ਮਾਨ ਸਾਹਿਬ ਬਹੁਤ ਡਰਦੇ ਆ। ਦੇਖੋ ਮੈਂ ਨਹੀਂ ਕਹਿ ਰਿਹਾ, ਮਾਨ ਸਾਹਿਬ ਖੁਦ ਕਹਿੰਦੇ ਆ ਕਿ ਨਹੀਂ ਮੰਚਾਂ ਤੋਂ। ਵੈਸੇ ਮੈਂ ਤਾਂ ਆਪ ਡਰਦਾ, ਇਹ ਰਾਜ ਦੀ ਗੱਲ ਆ, ਇਹ ਤੁਸੀਂ ਗਾਂ ਕਿਸੇ ਕੋਲ ਗੱਲ ਨਹੀਂ ਕਰਨੀ, ਮੈਂ ਤਾਂ ਖੁਦ ਡਰਦਾ। ਜੀ ਜੀ ਉਹ ਜਿਵੇਂ ਹੰਸਰਾਜ ਹੰਸ ਕਹਿੰਦਾ ਮੈਂ ਤਾਂ ਮਿੰਤਰਾਜ ਮਿੰਤ ਬਣ ਜਾਂਦਾ, ਤੇ ਉਸੇ ਤਰ੍ਹਾਂ ਮੈਂ ਮਿੰਟੂ ਤੋਂ ਮਿੰਟਰਾਜ ਮਿੰਟ ਹਾਂ ਦੇ ਵਿੱਚ, ਮੈਂ ਵੀ ਮਿੰਤਰਾਜ ਮਿੰਟ ਬਣ ਜਾਂਦਾ। ਤੋ ਕਹਿਣ ਦਾ ਮਤਲਬ ਇਹ ਆ ਕਿ ਸਾਰੇ ਹੀ ਆ ਜੋ ਮਰਜ਼ੀ ਆ। ਪਰ ਗੱਲ ਇਹ ਆ ਕਿ ਜਦੋਂ ਮਾਨ ਸਾਹਿਬ ਤੁਹਾਡੇ ਤੋਂ ਡਰਦੇ ਆ ਤਾਂ ਮਾਨ ਸਾਹਿਬ ਨੂੰ ਕਹੋ ਕਿ ਘੱਟੋ ਘੱਟ ਜੋ ਤੁਹਾਡਾ ਮੰਤਰੀ ਮੰਡਲ ਆ ਉਹਦੇ 'ਚ ਹੀ 33% ਔਰਤਾਂ ਰੱਖ ਲਓ ਨਾ। ਇੱਕ ਬੀਬੀ ਆ ਉਹਦੇ 'ਚ, ਬਲਜੀਤ ਕੌਰ, ਇੱਕੋ ਇੱਕ ਬੀਬੀ ਬਲਜੀਤ ਕੌਰ, ਤੇ ਬਲਜੀਤ ਕੌਰ ਕਿਸ ਤਰ੍ਹਾਂ ਦਾ ਪਰਫਾਰਮ ਕਰ ਰਹੀ ਆ ਮਲੋੜ ਦੇ ਆ ਕੇ ਨਗਰ ਨਿਵਾਸੀਆਂ ਤੋਂ, ਸ਼ਹਿਰ ਵਾਸੀਆਂ ਤੋਂ ਕੋਈ ਵੀ ਪੁੱਛ ਸਕਦਾ ਲੰਘਦਾ ਟੱਪਦਾ। ਤਾਂ ਗੱਲ ਇਹ ਆ ਕਿ ਔਰਤਾਂ ਨੂੰ 33% ਟਿਕਟਾਂ ਘੱਟੋ ਘੱਟੋ ਤੁਸੀਂ ਦੇ ਕੇ ਬਈ ਰੀਤ ਕਾਇਮ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਗੁਰਪ੍ਰੀਤ ਜੀ ਆਪਾਂ ਨੂੰ ਵੀ ਪਤਾ ਹੈ ਕਿ ਗੱਲਾਂ ਕਰਨੀਆਂ ਸੌਖੀਆਂ ਨੇ, ਭਾਸ਼ਣ ਦੇਣੇ ਬਹੁਤ ਸੌਖੇ ਨੇ, ਘਰ ਤੇ ਅਮਲ ਦੀ ਆ ਨਾ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ। ਜੀ ਵੀ ਤੁਹਾਡੀ ਪਾਰਟੀ ਕਿੰਨੀ ਮਸੀ ਮਿਲਦਾ 8-10% ਔਰਤਾਂ ਨੂੰ ਟਿਕਟ ਦਿੰਦੀ ਆ। ਆ ਚੇਅਰਮੈਨੀਆਂ ਦਿੱਤੀਆਂ ਨੇ, ਆ ਲੇਟੈਸਟ ਜੁਆਇਨਿੰਗਾਂ ਹੋ ਰਹੀਆਂ। ਗੁਰਪ੍ਰੀਤ ਜੀ ਇਮਾਨਦਾਰੀ ਨਾਲ ਦੱਸਿਓ ਕਿੰਨੀਆਂ ਕੁ ਔਰਤਾਂ ਤੁਸੀਂ ਦੇਖਿਆ ਚੇਅਰਪਰਸਨ ਬਣਾਈਆਂ ਜਿਹੜੀਆਂ? ਜੀ ਨਹੀਂ। ਸੋ ਇਸ ਵਾਸਤੇ ਇਹ ਬਿਲਕੁਲ ਕਹਿ ਲਓ ਕਿ ਨਿਰੋਲ ਰਾਜਨੀਤਿਕ ਭਾਸ਼ਣਬਾਜ਼ੀ ਆ। ਚਲੋ ਇਹਨਾਂ ਦਾ ਹੱਕ ਆ, ਇਹ ਮੁੱਖ ਮੰਤਰੀ ਦੇ ਘਰੋਂ ਨੇ, ਬੀਬੀ ਜੀ ਭੈਣ ਜੀ ਸਾਡੇ ਸਤਿਕਾਰਯੋਗ ਨੇ। ਪਰ ਗੱਲ ਇਹ ਹੈ ਕਿ ਤੁਹਾਨੂੰ ਵੀ ਸਵਾਲ ਹੋਣਗੇ ਜਦੋਂ ਇਸ ਤਰ੍ਹਾਂ ਕਰੋਗੇ। ਤੇ ਇਹ ਇਸ ਕਰਕੇ ਹੈ ਕਿਉਂਕਿ ਅੱਜ ਕੱਲ ਵਾਕਿਆ ਪੰਜਾਬ ਦੇ ਵਿੱਚ ਲੇਡੀਜ਼ ਵੋਟ ਡਿਸਾਈਸਿਵ ਹੈ, ਤੇ ਲੇਡੀਜ਼ ਵੋਟ ਇੱਕ ਵਾਰੀ ਇਹਨਾਂ ਤੇ ਯਕੀਨ ਕਰ ਚੁੱਕੀ ਹੈ। ਹੁਣ ਕਹਿੰਦੇ ਇਹਨਾਂ ਨੂੰ ਚੁੱਲ੍ਹੇ ਤੇ ਨਹੀਂ ਚੜਨ ਦੇਣਾ। ਉਹਦੇ ਵਾਸਤੇ ਜਾਂ ਤਾਂ ਇਹਨਾਂ ਨੂੰ ਕੌੜਾ ਘੁੱਟ ਭਰਨਾ ਪਊ, ਹਜ਼ਾਰ ਦਾ ਜੋ ਇਹਨਾਂ ਨੇ ਲਾਰਾ ਲਾਇਆ ਸੀ ਲਾਸਟ ਈਅਰ ਜਦੋਂ ਇਹਨਾਂ ਦਾ ਸ਼ੁਰੂ ਹੋਏਗਾ, ਜਾਂ ਤੇ ਉਦੋਂ ਕੌੜਾ ਘੁੱਟ ਭਰਨਾ ਪਊਗਾ, ਜਾਂ ਫਿਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੀਬੀਆਂ ਇਹਨਾਂ ਦੇ ਪਿੱਛੇ ਵੇਲਣੇ ਮਾਰਨਗੀਆਂ। ਇਹਨਾਂ ਤੋਂ ਭਾਵ ਕਿ ਜਦੋਂ ਵੋਟਾਂ ਮੰਗਣ ਜਾਣਗੇ ਨੇਤਾ, ਉਹਨਾਂ ਨੇ ਕਹਿਣਾ ਦੌੜ ਜੋ ਨੱਸ ਲਓ, ਇੱਥੇ ਤੁਹਾਨੂੰ ਅੱਗੇ ਵੋਟਾਂ ਬੜੀਆਂ ਠੋਕ ਕੇ ਪਾਈਆਂ ਨੇ। ਕਿਉਂਕਿ ਔਰਤ ਵੋਟ ਬਹੁਤ ਪਈ ਸੀ ਆਮ ਆਦਮੀ ਪਾਰਟੀ ਨੂੰ। ਮੈਂ ਬਹੁਤ ਸਾਰੇ ਆਪਣੇ ਵਿਸ਼ਲੇਸ਼ਣਾਂ 'ਚ ਬਰੀਕੀ ਨਾਲ ਸਾਬਤ ਕਰ ਚੁੱਕਾ ਕਿ ਕਿਉਂ ਪਈ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਿਹੜਾ ਮੈਂਡੇਟ ਮਿਲਿਆ ਸੀ ਉਸ ਵੇਲੇ ਔਰਤ ਵੋਟ ਜਿਹੜੀ ਪੰਜਾਬ ਦੀ ਸੀ ਉਹਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਉਹ ਕੀ ਫੈਕਟਰ ਸੀ। ਪਰ ਕੀ ਅੱਜ ਔਰਤ ਨੂੰ ਬਰੋਬਰ ਨੁਮਾਇੰਦਗੀ, ਔਰਤ ਪੜ੍ਹੀ ਲਿਖੀ ਹੈ ਜਿਹੜੀ ਸਾਡੀ, ਉਸਨੂੰ ਰੁਜ਼ਗਾਰ, ਘਰੇਲੂ ਔਰਤ ਨੂੰ ਸੁੱਖ ਦਾ ਸਾਹ ਮਹਿੰਗਾਈ ਪੱਖੋਂ, ਡਰੱਗ ਪੱਖੋਂ ਆ ਗਿਆ, ਜਾਂ ਇੱਕ ਔਰਤ ਘਰ ਬੈਠੀ ਸੁਰੱਖਿਅਤ ਹੈਗੀ ਆ, ਉਹਦੀ ਤੇ ਵਿਹੜੇ ਚੋਂ ਬੈਠਿਆਂ ਦੀ ਚੈਨੀ ਖਿੱਚ ਕੇ ਲੈ ਜਾਂਦੇ ਨੇ। ਸੋ ਇਸ ਵਾਸਤੇ ਸਾਰੀਆਂ ਚੀਜ਼ਾਂ ਤੇ ਅਮਲ ਹੋਣਾ ਚਾਹੀਦਾ। ਬਾਕੀ ਵੇਖੋ ਇੱਥੇ ਇਹਨਾਂ ਦੀ ਗੱਲ ਠੀਕ ਹੈ ਕਿ ਲੇਡੀਜ਼ ਵੋਟ ਡਿਸਾਈਸਿਵ ਹੈ, ਉਹ ਪੰਜਾਬ ਦੇ ਹਰ ਇਲੈਕਸ਼ਨ 'ਚ ਹੋਏਗੀ ਹੁਣ, ਕਿਉਂਕਿ ਉਹਨਾਂ ਦੀ ਤਾਦਾਦ ਤੇ ਉਹਨਾਂ ਦੀ ਜਿਹੜੀ ਪੋਲਿੰਗ ਪਰਸੈਂਟੇਜ ਹੈ ਉਹ ਬਿਲਕੁਲ ਕਹਿ ਲਓ ਕਿ ਮਰਦਾਂ ਦੇ ਬਰੋਬਰ ਹੀ ਨਹੀਂ, ਮਰਦਾਂ ਤੋਂ ਇੱਕ ਪੁਲਾਂਘ ਅੱਗੇ ਆ। ਸੋ ਉਧਰ ਕੇਂਦਰ ਵਾਲੇ ਅਧਿਕਾਰੀਆਂ ਨੂੰ ਕੀ ਹੋ ਗਿਆ ਅੱਜ ਕੱਲ? ਇਹ ਵੀ ਇਸੇ ਕੰਮ ਤੇ ਹੋ ਗਏ ਨੇ। DRI ਦਾ ਇੰਸਪੈਕਟਰ ਹੈਰੋਇਨ ਦੇ ਸਮੇਤ ਕਾਬੂ ਕੀਤਾ ਗਿਆ ਜੀ। ਹਾਂਜੀ ਦੇਖੋ ਇਹ ਫਿੜਕ ਵਾਲੀ ਗੱਲ ਹੀ ਹੈ। ਨਵੀਂ ਦੱਸਦੇ ਇਹਨੂੰ ਜੌਬ ਮਿਲੀ ਸੀਗੀ ਜੀ, ਤੇ ਬਹੁਤ ਗਲਤ ਗੱਲ ਆ। ਨਵੀਂ ਕਿਸੇ ਬੰਦੇ ਨੂੰ ਜੌਬ ਮਿਲੀ ਹੋਵੇ ਉਹ ਤੇ ਉਹਨੂੰ ਐ ਕਹਿ ਲੋ ਕਿ ਨਵੀਂ ਬਣੀ ਬੇਲਣਾ ਨੂੰ ਸੰਭਾਲ ਕੇ ਰੱਖਦਾ। ਜਿਵੇਂ ਕਹਿੰਦੇ ਪੁੱਛ ਸੋਨਾ ਮੇਰਾ ਬਾਊ, ਏਦਾਂ ਫੋਨ ਕਰਦੇ ਰਹਿੰਦੇ ਨੇ ਅਲੜ ਉਮਰ ਦੇ ਆਸ਼ਿਕ। ਤੇ ਨੌਕਰੀ ਜਿਹਨੂੰ ਮਿਲਦੀ ਆ
ਸਟਰਗਲ ਤੋਂ ਬਾਅਦ ਉਹ ਆਪਣੀ ਮਹਿਬੂਬਾ ਨਾਲੋਂ ਵੀ ਵੱਧ ਉਹਦੀ ਸਾਂਭ ਸੰਭਾਲ ਕਰਦਾ ਜੀ ਕਿ ਭਾਈ ਨੌਕਰੀ ਕਿਹਨੂੰ ਮਿਲਦੀ ਹੈ ਜੀ? ਨੌਕਰੀ ਚੰਦ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਸਰਕਾਰੀ ਨੌਕਰੀ। ਤੇ ਸਰਕਾਰੀ ਨੌਕਰੀ ਰੈਗੂਲਰ ਬੰਦੇ ਨੂੰ ਪੁੱਛੋ ਕਿ ਕਿਹੋ ਜੀ ਨਿਆਮਤ ਹੈ ਜਿਸ ਨੂੰ ਮਿਲ ਜਾਂਦੀ ਹੈ ਇੰਡੀਆ 'ਚ। ਸਰ ਉਹਦੀ ਸੋਸ਼ਲ ਸਿਕਿਉਰਿਟੀ, ਉਹਦੀ ਮਤਲਬ ਕਿ ਤਨਖਾਹ, ਠੀਕ ਹੈ ਕੰਮ ਤੇ ਕਰਨਾ ਹੀ ਪੈਂਦਾ। ਕੰਮ ਤੇ ਜੇ ਟਰੱਕਾਂ ਤੇ ਕਲੀਨਰੀ ਕਰਾਂਗੇ ਤੇ ਉੱਥੇ ਵੀ ਕੰਮ ਆ, ਫੈਕਟਰੀ 'ਚ ਲੱਗਾਂਗੇ ਤੇ ਉੱਥੇ ਵੀ ਕੰਮ ਆ। ਵੱਡੇ ਤੁਸੀਂ ਮਤਲਬ ਕਿ ਕਿਸੇ ਕਾਰਪੋਰੇਟ ਘਰਾਣੇ 'ਚ ਜਾ ਕੇ ਬਹਿ ਜਾਓਗੇ ਤੇ ਉੱਥੇ ਵੀ ਟੈਨਸ਼ਨਾਂ ਹੀ ਨੇ। ਪੈਕੇਜ ਵੱਡੇ ਤੇ ਆਂਦੇ ਹੁੰਦੇ ਜਿੰਨੇ ਸਿਰ ਵੱਡੇ ਤੇ ਉਹਨੀਆਂ ਸਿਰਾਂ ਦੀਆਂ ਪੀੜਾਂ ਵੱਡੀਆਂ। ਪਰ ਗੱਲ ਇਹ ਆ ਕਿ ਆਹ ਤੇ ਕਮਾਲ ਹੀ ਹੋਈ ਜਾਂਦੀ ਹੈ, ਕਮਾਲ ਹੀ ਹੋਈ ਜਾਂਦੀ ਹੈ। ਸੋ ਇਹਨੂੰ ਫੜ ਪਰਸੋਂ ਹੀ ਲਿਆ ਸੀ ਮੇਰੇ ਖਿਆਲ ਨਾਲ, ਕੱਲ ਕੇ ਪਰਸੋਂ ਫੜ ਲਿਆ ਸੀ। ਇਹ ਰਿਵੀਲ ਨਹੀਂ ਸੀ ਕਰ ਰਹੇ। ਅਖੀਰ ਇਹਨਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ ਕਿ DRI ਦਾ ਜਿਹੜਾ ਇੱਕ ਅਧਿਕਾਰੀ ਆ ਉਹਦੇ ਸਮੇਤ 8 ਬੰਦਿਆਂ ਦਾ ਇਹ ਗਰੋਹ ਫੜਿਆ। ਦੋਸ਼ੀਆਂ ਦੇ ਕੋਲੋਂ 4.5 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ। ਠੀਕ ਹੈ ਨਾ ਜੀ। ਸੋ ਇਹ ਜਿਹੜਾ ਇੱਕ ਇੰਸਪੈਕਟਰ ਦੱਸਿਆ ਜਾਂਦਾ ਇਹਦੇ ਵਿੱਚ ਮਨਜੀਤ ਆ, ਉਹ ਵਾਸੀ ਹੈਗਾ ਰੋਹਤਕ ਦਾ। ਕੁਝ ਲੋਕ ਮਨਜੀਤ ਦੇ ਅੰਦਾਜ਼ਾ ਲਾ ਲੈਂਦੇ ਨੇ ਕਿ ਪੰਜਾਬੀ ਹੋਏਗਾ, ਨਹੀਂ। ਮਨਜੀਤ ਨਾਮ ਜਿਹੜਾ ਹੈ ਇਹ ਤੁਹਾਨੂੰ ਹਰਿਆਣੇ 'ਚ ਬਹੁਤ ਜ਼ਿਆਦਾ ਮਿਲੇਗਾ। ਹਰਿਆਣੇ 'ਚ ਵੀ ਬਜਿੰਦਰ ਵੀ ਤਾਂ ਜੀ ਹਰਿਆਣੇ ਦਾ ਹੀ ਸੀ। ਹਾਂਜੀ, ਬਜਿੰਦਰ ਨਾਮ ਆਪਣੇ ਘੱਟ ਨੇ, ਬਲਜਿੰਦਰ ਜ਼ਿਆਦਾ ਨੇ, ਜਾਂ ਬਰਜਿੰਦਰ ਵੀ ਹੈਗੇ ਨੇ। ਬਜਿੰਦਰ ਆਪਣੇ ਘੱਟ ਨੇ। ਤੁਹਾਨੂੰ ਬਜਿੰਦਰ ਤੇ ਬਜਿੰਦਰ ਇਹ ਵੀ ਹਰਿਆਣੇ ਯੂਪੀ 'ਚ ਮਿਲਣਗੇ। ਬਜਿੰਦਰ ਤੇ ਬਜਿੰਦਰ ਜੀ। ਵੀਰੇਂਦਰ ਵੀ ਹੈਗੇ ਆ, ਚੌਧਰੀ ਵੀਰੇਂਦਰ। ਤੋਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਕੁਝ ਮਨਜੀਤ ਆਪਣਾ ਕਾਮਨ ਨਾਮ ਹੈ ਤੇ ਲੋਕ ਸਮਝੀ ਜਾ ਰਹੇ ਸੀ ਕਿ ਪੰਜਾਬ ਦਾ ਹੈ। तो ये पंजाब का नहीं हरियाणे का है। ये अपने आप दे विच कह लो कि बहुत खतरनाक गल है कि DRI का जिहड़ा इंस्पैक्टर फड़िया है ਉਹਦੇ ਬਾਰੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਨੇ, ਉਹ ਕਹਿੰਦੇ ਕਿ ਇਹਦਾ ਮਤਲਬ ਕਿ ਜਿਹੜਾ ਸਿੱਧਾ ਸੰਪਰਕ ਸੀਗਾ ਇਸ ਗਰੋਹ ਦਾ ਉਹ ਪਾਕਿਸਤਾਨੀ ਡਰੱਗ ਤਸਕਰਾਂ ਨਾਲ ਸੀ। ਇਹ ਤੇ ਉਸ ਤੋਂ ਵੀ ਖਤਰਨਾਕ ਗੱਲ ਹੈ ਕਿ ਤੁਹਾਡੀ DRI ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਬੈਠੇ ਨੇ ਸਰ। ਹਾਲਾਂਕਿ ਦੂਜੇ ਜਿਹੜੇ ਨਾਲ ਸਹਿਦੋਸ਼ੀ ਨੇ ਉਹਦੇ ਚ ਤਲਵਿੰਦਰ ਸਿੰਘ, ਰੋਹਿਤ ਸ਼ਰਮਾ, ਅਭਿਸ਼ੇਕ, ਅਰਸ਼ਦੀਪ, ਇਹ ਸਾਰੇ ਅੰਮ੍ਰਿਤਸਰ ਦੇ ਆ। ਅਮਿਤ ਕੁਮਾਰ ਜਿਹੜਾ ਹੈ ਉਹ ਮੇਰੇ ਖਿਆਲ ਦੇ ਨਾਲ ਉਹ ਵੀ ਅੰਮ੍ਰਿਤਸਰ ਦਾ, ਤੇ ਇੱਕ ਜਿਹੜਾ ਸ਼ਹਿਟਾ ਵਾਸੀ ਹੈ। ਤੇ ਇਹ ਕਿਵੇਂ ਮਤਲਬ ਮਾਝੇ ਵਾਲੇ ਤੇ ਮਝੇਲਾਂ ਦੇ ਨਾਲ ਰਲਿਆ ਰੋਹਤਕ ਵਾਲਾ, ਇਹ ਦਿਲਚਸਪ ਹੈ ਜਾਣਨਾ। ਇਹ ਕੁੰਡੀ ਜਿਹੜੀ ਆ ਉਹ ਫੜਨ ਦੀ ਜ਼ਰੂਰਤ ਹੋਏਗੀ ਕਿ ਇੱਕ ਹਰਿਆਣਵੀ ਬੰਦਾ ਤੇ DRI ਦਾ ਇੰਸਪੈਕਟਰ ਆਖਰਕਾਰ ਇਹਨਾਂ ਦੇ ਨਾਲ ਕਿਵੇਂ ਆ ਰਲਿਆ। ਜੀ, ਉਧਰ ਟਰੰਪ ਸਾਹਿਬ ਹੁਣੇ ਵੀ ਆਪਣੇ ਨੱਪੀ ਆਉਂਦੇ ਨੇ ਕਿੱਲੀ, ਕਦੇ ਕਿਸੇ ਦੇਸ਼ ਤੇ ਕਿੰਨਾ ਟੈਰਿਫ ਲਾਤਾ ਤੇ ਕਦੇ ਕਿਸੇ ਦੇਸ਼ ਤੇ ਇਧਰੋਂ ਭਾਰਤ ਵਾਲੇ ਵੀ ਹੌਲੀ ਹੌਲੀ ਕੁਝ ਕੋਸ਼ਿਸ਼ ਕਰ ਰਹੇ ਨੇ। ਇਹ ਸਮਝੌਤੇ ਦੀ ਗੱਲ ਹੀ ਕਰਨਗੇ ਜਾਂ ਫਿਰ ਇਹ ਵੀ ਕੋਈ ਉਲਟਵਾਰ ਕਰ ਸਕਦੇ ਨੇ? ਪਾਇਓ ਤਾਂ ਚਾਨਣਾ। ਨਹੀਂ, ਟਰੰਪ ਹੀ ਮਿਜ਼ਾਈਲਾਂ ਛੱਡ ਰਿਹਾ ਹੈ, ਮਾਫ ਕਰਨਾ, ਅਸੀਂ ਕੋਈ ਜਵਾਬੀ ਕਾਰਵਾਈ ਨਹੀਂ ਕਰ ਸਕਦੇ ਇਸ ਵੇਲੇ। ਅਸੀਂ ਤੇ ਚੁੱਪ ਕਰਕੇ ਮਿਜ਼ਾਈਲਾਂ ਉੜਦੀਆਂ ਹੀ ਦੇਖ ਰਹੇ ਹਾਂ। ਉਹ ਕੋਈ ਚਾਈਨਾ ਨੂੰ ਜਾ ਰਹੀ ਹੈ, ਕੋਈ ਯੂਰਪ ਯੂਨੀਅਨ ਨੂੰ। ਹੁਣ ਯੂਰਪ ਯੂਨੀਅਨ ਨੇ ਵੀ ਲਾਤਾ ਅਮਰੀਕਾ ਤੇ ਟੈਰਿਫ। ਸ਼ਾਇਦ ਸਰ ਸਮਝ ਨਹੀਂ ਆ ਰਹੀ ਕੌਣ ਕਿਹਦੇ ਤੇ ਟੈਰਿਫ ਲਾ ਰਿਹਾ, ਕਿੰਨਾ ਲਾ ਰਿਹਾ, ਸਮਝ ਹੀ ਨਹੀਂ ਆ ਰਹੀ। ਕੋਈ ਕਿਸੇ ਦੀ ਨਹੀਂ ਸੁਣਦਾ। ਇਸ ਗੱਲ ਨੂੰ ਤੇ ਛੱਡ ਦਿਓ। ਇੰਡੀਆ ਟੈਰਿਫ ਨਹੀਂ ਖੇਡ ਰਿਹਾ। ਹੁਣ ਦੇਖੋ, ਜੇ ਚਾਈਨਾ ਤੇ 104% ਲੱਗਾ ਤਾਂ ਇੰਡੀਆ ਨੂੰ ਤਾਂ ਸ਼ੁਕਰ ਮਨਾਉਣਾ ਚਾਹੀਦਾ ਕਿ ਉਹ 26 ਕੇ 27% ਤੇ ਨੇ। ਇਹਦਾ ਮਤਲਬ ਕਿ ਜਿਹੜੀਆਂ ਚਾਈਨੀਜ਼ ਵਸਤੂਆਂ ਦੀ ਅਮਰੀਕਾ 'ਚ ਜ਼ਰੂਰਤ ਪਵੇਗੀ, ਥੁੜ ਪਵੇਗੀ, ਤਾਂ ਤੁਸੀਂ ਬਣਾ ਕੇ ਭੇਜੋ। ਕਿੱਥੇ ਉਹ 104%, ਕਿੱਥੇ 26-27% ਮਹਿੰਗਾਈ ਤੇ, ਤਾਂ ਕਿਹੜੀ ਚੀਜ਼ ਲਈ ਜਾਏਗੀ? ਤਾਂ ਅਸੀਂ ਤੇ ਪਹਿਲਾਂ ਕਹਿੰਦੇ ਸੀ, ਮੈਂ ਤੇ ਗੁਰਪ੍ਰੀਤ ਜੀ ਉਹ ਬੰਦਾ ਆ ਜਿਹੜਾ 3-4 ਸਾਲ ਤੋਂ ਪਿੱਟਦਾ ਸੀਗਾ ਇਹਨਾਂ ਨੂੰ ਕਿ ਭਾਈ ਕਰੋਨਾ ਤੋਂ ਬਾਅਦ ਕਿ ਤੁਸੀਂ ਨਫ਼ਰਤੀ ਮੁਤੱਸਵੀ ਵੰਡ ਪਾਊ ਸੋਚ ਛੱਡ ਕੇ ਘੱਟ ਗਿਣਤੀਆਂ ਨੂੰ ਕਲਾਵੇ ਚ ਲਾਓ, ਇਹਨਾਂ ਨੂੰ ਇੱਕ ਮਾਲਾ ਚ ਪਰੋਵੋ ਤੇ ਸਾਰਿਆਂ ਨੂੰ ਲਾ ਦਿਓ ਕਿ ਲਓ ਵੀ ਆਪਾਂ ਇੱਕ ਵਾਰੀ ਗਿਲੇ ਸ਼ਿਕਵੇ ਛੱਡ ਕੇ 2030-35 ਤੱਕ ਮਿਹਨਤ ਕਰਕੇ ਤੇ ਜੇਬ ਭਾਰੀ ਕਰ ਲਈਏ। ਬੜੇ ਰੌਲੇ ਮੁੱਕ ਜਾਂਦੇ ਆ ਜਦੋਂ ਪੈਸਾ ਆ ਜਾਂਦਾ ਨਾ, ਘਰ 'ਚ ਬਰਕਤਾਂ ਹੁੰਦੀਆਂ। ਰੌਲੇ ਜ਼ਿਆਦਾ ਭੁੱਖਮਰੀ 'ਚ ਹੀ ਪੈਂਦੇ ਨੇ ਸਰ। ਬਗਾਵਤਾਂ ਜੋ ਢਿੱਡ ਦੀ ਭੁੱਖ ਹੀ ਕਰਵਾਉਂਦੀ ਆ, ਜ਼ੁਲਮੋ ਸਿਤਮ ਹੀ ਕਰਵਾਉਂਦਾ। ਪਰ ਨਹੀਂ, ਇਹ ਇਹਨਾਂ ਦਾ ਏਜੰਡਾ ਹੀ ਵੰਡ ਪਾਊਗਾ। ਸੋ ਮੈਨੂਫੈਕਚਰਿੰਗ ਪਾਵਰ ਬਣਨ ਵਾਸਤੇ ਮੈਨੂਫੈਕਚਰਿੰਗ ਚਾਈਨਾ ਕਿਵੇਂ ਇੱਕ ਕਹਿ ਲਓ ਸਿਖਰ ਹਾਸਲ ਕਰ ਗਿਆ, ਕਦੇ ਪੜ੍ਹਨਾ ਉਹਦੇ ਬਾਰੇ। ਉਹਦਾ ਇੱਕ ਵੱਡਾ ਕਾਰਨ ਸੀ ਉਹ ਰਾਸ਼ਟਰਵਾਦ ਉਹਨਾਂ ਦਾ। ਉਹਨਾਂ ਦੇ ਉੱਥੇ ਮੁਸਲਮਾਨ ਹੈਗੇ ਆ, ਉਈਗਰ ਮੁਸਲਮਾਨ,
ਉਹਨਾਂ ਦੇ ਨਾਲ ਉਹ ਜ਼ੁਲਮ ਕੀਤਾ ਕਿ ਗੱਲ ਹੀ ਛੱਡ ਦਿਓ। ਤਾਂ ਇਸ ਕਰਕੇ ਮਤਲਬ ਕਿ ਇਹਨਾਂ ਨੇ ਇਹ ਕੰਮ ਕਰਨਾ ਸੀਗਾ ਕਿ ਇਕਜੁੱਟ ਕਰਦੇ ਮੈਨੂਫੈਕਚਰਿੰਗ। ਠੀਕ ਹੈ, ਇੰਡੀਆ ਨੇ ਵਧਾਈ ਵੀ ਹੈ, ਤਾਂ ਕਹਿਣ ਦਾ ਮਤਲਬ ਮੈਂ ਆਹੀ ਗੱਲ 3-4 ਸਾਲ ਤੋਂ ਕਹਿ ਰਿਹਾ ਸੀਗਾ ਕਿ ਤੁਹਾਨੂੰ ਮੌਕਾ ਮਿਲੇਗਾ, ਤੁਸੀਂ ਯੰਗ ਫੋਰਸ ਰੱਖਦੇ ਹੋ, ਦੁਨੀਆ ਦੀ ਜਵਾਨੀ ਅੱਜ ਤੁਹਾਡੇ ਕੋਲ ਹੈ, ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਤੁਹਾਡੇ ਕੋਲ ਹੈ, ਦੁਨੀਆ ਦੇ ਵਿੱਚ ਇੱਕ ਅਹਿਮੀਅਤ ਹੈਗੀ ਆ ਤੁਹਾਡੀ, ਤੇ ਇੱਕ ਕਰ ਲਓ ਆਪਣੇ ਦੇਸ਼ ਨੂੰ। ਪਰ ਨਹੀਂ, ਇਹ ਤੇ ਵੰਡ ਪਾਉ ਮਤਸਵੀ ਘੱਟ ਗਿਣਤੀਆਂ ਦਾ। ਆ ਤੁਸੀਂ ਆ ਦੇਖ ਲਓ, ਤੁਹਾਡਾ ਜਿਹੜਾ US ਦਾ ਇੱਥੇ ਹੈਗਾ ਕਮਿਸ਼ਨ ਫॉर ਇੰਟਰਨੈਸ਼ਨਲ ਰਿਲੀਜੀਅਸ ਫਰੀडम ਯੂਨਾਈਟਿਡ ਸਟੇਟ ਦਾ, ਤਾਂ ਉਹਦੀਆਂ ਰਿਪੋਰਟਾਂ ਪੜ੍ਹ ਲਓ। ਉਹ ਫੈਕਟ ਜਿਹੜੇ ਆ ਮੈਂ ਪੜ੍ਹੀ ਆ ਕਿ ਜੋ ਇੰਡੀਆ ਬਾਰੇ ਉਹਨਾਂ ਨੇ ਚੈਪਟਰ ਦਿੱਤਾ, ਕੋਈ ਰਿਪੋਰਟ ਮੈਨੂੰ ਤਾਂ ਲੱਗਦਾ ਨਹੀਂ ਹੈ ਕਿ ਉਹ ਕਲਪਨਾਸ਼ੀਲ ਹੈ, ਬਕਾਇਦਾ ਕੋਟ ਕੀਤੀਆਂ ਹੋਈਆਂ ਨੇ ਚੀਜ਼ਾਂ ਉਹਨਾਂ ਨੇ। ਸੋ ਇਸ ਵਾਸਤੇ ਠੀਕ ਹੈ, ਪਰ ਚਲੋ ਛੱਡ ਦਈਏ ਉਸ ਚੀਜ਼ ਨੂੰ, ਜੋ ਹੋ ਗਿਆ ਸੋ ਹੋ ਗਿਆ। ਨਾ ਟੈਰਿਫ ਲਾਉਣ ਵਾਲਾ ਟਰੰਪ ਚਾਚਾ ਮੰਨਦਾ, ਨਾ ਨਰਿੰਦਰ ਮੋਦੀ ਕੋਈ 52 ਇੰਚ ਸੀਨਾ ਦਿਖਾਉਂਦਾ। ਉਹ ਤਾਂ ਕਹਿੰਦਾ ਮੈਂ 75 ਸਾਲ ਦਾ ਹੋ ਜਾਣਾ ਯਾਰ, ਹੁਣ ਤੁਸੀਂ ਮੈਨੂੰ 52 ਇੰਚ ਵਾਲਾ ਨਾ ਆਖਿਆ ਕਰੋ। ਹੁਣ ਤੇ ਇਹ ਆ ਵੀ ਮੈਂ 75 ਦਾ ਜਿੱਦਣ ਹੋ ਗਿਆ ਕਿਤੇ ਮੈਨੂੰ ਮਾਰਗਦਰਸ਼ਨ ਮੰਡਲ ਚ ਨਾ ਭੇਜ ਦੇਣ, ਐਵੇਂ ਨਾ ਰੌਲਾ ਪਾਈ ਜਾਇਆ ਕਰ 52 ਇੰਚ, ਚੁੱਪ ਕਰੋ, ਡੁੱਬ ਜਾਣੇ ਹੋ। ਤਾਂ ਗੱਲ ਇਹ ਆ ਕਿ RBI ਨੇ ਅੱਜ ਰੈਪੋ ਰੇਟ 25 ਪੁਆਇੰਟ ਘੱਟ ਕੀਤਾ, ਅੱਗੇ ਵੀ 25 ਪੁਆਇੰਟ ਘਟਾ ਚੁੱਕੇ ਆ, ਯਾਨੀ 6 ਕਰ ਦਿੱਤਾ ਇਹਨਾਂ ਨੇ, 6.5 ਤੋਂ 6 ਲਿਆਂਦਾ। ਤਾਂ ਰੈਪੋ ਰੇਟ ਘਟਾਉਣ ਦਾ ਮਤਲਬ ਇਹ ਹੁੰਦਾ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਪੰਜਾਬੀ ਚ ਸਰਲ ਭਾਸ਼ਾ ਚ ਸਮਝਾਵਾਂ ਕਿ ਬਈ ਰੈਪੋ ਰੇਟ ਦਾ ਮਤਲਬ ਕਿ ਕੈਸ਼ ਫਲੋ ਵਧਾਇਆ ਜਾਵੇ ਮਾਰਕੀਟ ਦੇ ਵਿੱਚ, ਠੀਕ ਹੈ ਨਾ ਜੀ। ਸੋ ਇਸ ਕਰਕੇ ਕਿ ਉਹ ਜਿਹੜੀ ਹੈ ਉਹ ਡਿਮਾਂਡ ਪੈਦਾ ਹੋਵੇ ਤਾਂ ਸਰਕਲ ਚੱਲਦਾ ਰਹੇ। ਸੋ ਇਸ ਤਰ੍ਹਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਆਪ ਨੂੰ ਸੰਭਾਲਣ ਦਾ ਜਿਹੜਾ ਯਤਨ ਕੀਤਾ ਜੀ। ਗੁਰਪ੍ਰੀਤ ਜੀ, ਸੋ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਸਮਾਪਤ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦਾ ਸਮਾਂ ਇੱਥੇ ਹੀ ਹੁੰਦਾ ਸਮਾਪਤ। ਸੋ ਕਿਵੇਂ ਦੀਆਂ ਲੱਗੀਆਂ ਨੇ ਤੁਹਾਨੂੰ ਖਬਰਾਂ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।